ਤੇ ਜਦੋਂ ਉਹਨਾਂ ਨੂੰ ਵੋਟ ਪਾਓਗੇ ਤੇ ਇਹ ਸੋਚ ਕੇ ਪਾਇਆ ਜੇ ਕਿ ਤੁਹਾਡੀ ਮਾਂ ਬੋਲੀ ਨੂੰ ਉਹਨਾਂ ਗਾਲ ਕੱਢੀ ਗਈ। ਹੁਣ ਗੱਲ ਦੂਜੇ ਪਾਸੇ ਆ ਜਾਓ, ਆ ਜਿਹੜੇ ਮੌਲਵੀ ਸਾਹਿਬ ਖੜੇ ਨੇ, ਇਹ ਇਮਰਾਨ ਖਾਨ ਦਾ ਬੁਨਿਆਦੀ ਮਨਸ਼ੂਰ ਸੀ। ਪਹਿਲਾ ਨਾਰਾ ਸੀ ਉਹਦਾ ਵੀ ਆਹ ਮੁੰਡਿਆਂ ਦੇ ਵਿੱਚੋਂ ਅਸੀਂ ਲੀਡਰ ਲਿਆਵਾਂਗੇ, ਇਹ ਬਿਲਾਵਲ ਭੁੱਟੋ ਜਾਂ ਮਰੀਮ ਨਵਾਜ਼ ਦਾ ਜਾਂ ਮੁਅੰਨਸ ਲਾਈ ਦਾ ਹੱਕ ਨਹੀਂ, ਆਮ ਗਰੀਬ ਦਾ ਵੀ ਹੱਕ ਹੈ ਵੀ ਉਹ ਵੀ ਕਦੀ ਵਜ਼ੀਰ ਆਜ਼ਮ ਬਣੇ, ਉਹ ਵੀ ਕਦੀ ਇਲੈਕਸ਼ਨ ਲੜੇ। ਤੇ ਮੌਲਾਨਾ ਮੋਇਨੂਦੀਨ ਲਖਵੀ ਦਾ ਪੁੱਤਰ ਜੇ ਆ ਕੇ ਲੜੇ ਇਲੈਕਸ਼ਨ ਤੇ ਮਰੂਸੀ ਸਿਆਸਤ ਨਹੀਂ ਤੇ ਹੋਰ ਕੀ ਹੈ? ਕਿਹੜੇ ਨਜ਼ਰੀਏ ਦੀ ਗੱਲ, ਕਿਹੜੀ ਤਬਦੀਲੀ, ਕਿੱਥੋਂ ਦੀ ਤਬਦੀਲੀ? ਰਾਓ ਕਯੂਮ ਦਾ ਪੁੱਤਰ ਸੂਬਾਈ ਦਾ ਇਲੈਕਸ਼ਨ ਲੜਦਾ ਪਿਆ, ਉਹ ਕਿਹੜੀ ਤਬਦੀਲੀ? ਇੱਕ ਹੋਰ ਗੱਲ ਤੁਹਾਨੂੰ ਦੱਸਾਂ, ਆ ਪੁੱਛਿਆ ਜੇ ਇੱਥੇ ਐਮਐਲਏ ਦੇ 2 ਕੈਂਡੀਡੇਟ ਹੋਰ ਵੀ ਆਣਗੇ ਤੁਹਾਡੇ ਕੋਲ, ਰਾਣਾ ਇਸਹਾਕ ਸਾਹਿਬ ਵੀ ਆਣਗੇ, ਸਾਡੇ ਬਜ਼ੁਰਗਾਂ ਤੋਂ ਤਾਲਕ ਨੇ ਉਹਨਾਂ ਨਾਲ, ਮੌਲਾਨਾ ਮੋਇਨੂਦੀਨ ਲਖਵੀ ਸਾਹਿਬ ਦੇ ਸਾਹਿਬਜ਼ਾਦੇ ਵੀ ਆਣਗੇ, ਇੱਕ ਮਜ਼ਹਬੀ ਮੁਬਲਗ ਸਨ, ਸਾਨੂੰ ਉਹਨਾਂ ਦੀ ਕਦਰ ਹੈ ਇਸ ਲਿਹਾਜ਼। ਪਰ ਉਹਨਾਂ ਨੂੰ ਪੁੱਛਿਆ ਜੇ ਡਾਕਟਰ ਸਾਹਿਬ ਨੂੰ ਉਹਨਾਂ ਦੇ ਇਲਮ 'ਚ ਹੈ ਕਿ ਸਿੰਧ ਤਾਸ ਮੁਆਹਦੇ ਦੇ ਤਹਿਤ ਪੰਜਾਬ ਦੇ 3 ਦਰਿਆ ਵਿਕੇ ਸਨ, ਪੰਜਾਬ ਦਾ ਹੱਕ ਖਾਧਾ ਗਿਆ ਸੀ, ਰਾਵੀ ਬਿਆਸ ਸਤਲੁਜ ਵੇਚੇ ਗਏ ਸਨ। ਅਯੂਬ ਖਾਨ ਨੇ 6 ਅਰਬ ਪਾਉਂਡ 'ਚ ਹਿੰਦੁਸਤਾਨ ਨੂੰ ਇਹ ਦਰਿਆ ਵੇਚੇ ਸਾਡੇ। ਅੱਜ ਸਿੰਧੀ ਅਸੈਂਬਲੀ 'ਚ ਆਪਦੀ ਖਲੋ ਕੇ ਆਖਦੇ ਨੇ ਪੰਜਾਬੀ ਚੋਰ ਨੇ, ਪਠਾਨ ਆਪਦੀ ਅਸੈਂਬਲੀ 'ਚ ਖਲੋ ਕੇ ਆਖਦੇ ਨੇ ਪੰਜਾਬੀ ਚੋਰ ਨੇ, ਪਾਣੀ ਚੋਰੀ ਕਰਦੇ ਨੇ, ਬਲੋਚ ਆਖਦੇ ਨੇ ਸਾਡੇ ਵਸਾਇਲ ਚੋਰੀ ਕੀਤੀ ਜਾਂਦੇ ਨੇ। ਉਹ ਜਿਹੜੇ ਸਾਡੇ ਵਸਾਇਲ ਸਨ ਉਹਨਾਂ 'ਚ ਕਿੰਨੇ ਬੋਲਣਾ ਸੀ? ਆ 148 ਐਮਐਲਏ, ਇਹਨਾਂ ਹੀ 47 ਤੋਂ ਲੈ ਕੇ ਅੱਜ ਤੱਕ ਦੀਆਂ ਜਾਇਦਾਦਾਂ ਵੇਖੋ ਇਹ ਕਿੱਥੇ ਸਨ ਤੇ ਕਿੱਥੇ ਖਲੋਤੇ ਨੇ। ਇਹ ਕਿਸੇ ਤੁਹਾਡੇ ਹੱਕ ਵਾਸਤੇ ਬੋਲੇ ਨੇ, ਇਹਨਾਂ ਨਿਆਣਿਆਂ ਦੇ ਹੱਕ ਵਾਸਤੇ ਬੋਲੇ ਨੇ, ਇਸ ਮਿੱਟੀ ਵਾਸਤੇ ਬੋਲੇ ਨੇ ਜਿੰਦੇ ਤੋਂ ਇਹ ਬਣ ਕੇ ਇੰਨੇ ਕੁਝ ਬਣੇ ਨੇ। ਇਹਨਾਂ ਇਸ ਮਿੱਟੀ ਦਾ ਕਰਜ਼ ਨਹੀਂ ਅਦਾ ਕੀਤਾ। ਇਹਨਾਂ ਅੱਜ ਤੱਕ ਇਹ ਨਹੀਂ ਸੋਚਿਆ ਵੀ ਇਹ ਜਿਸ ਮਿੱਟੀ ਤੋਂ ਖਾ ਕਮਾ ਕੇ ਅਸੀਂ ਏਡੀ ਏਡੀ ਵੱਡੀਆਂ ਹਸਤੀਆਂ ਬਣੇ ਆ, ਇਹਦਾ ਵੀ ਸਾਡੇ ਤੇ ਕੋਈ ਕਰਦੇ, ਅਸੀਂ ਇਹਦਾ ਵੀ ਕੋਈ ਦੇਣੇਦਾਰ ਆ। ਇਹਨਾਂ ਪੰਜਾਬ ਦੀ ਗੱਲ ਨਹੀਂ ਕੀਤੀ। ਆਤਾ ਕਿ ਜਿਹੜੇ ਨਕਈ ਨੇ, ਸਰਦਾਰ ਨੇ, ਜੱਟ ਨੇ, ਉਹਨਾਂ ਅੱਜ ਤੱਕ ਪੰਜਾਬ ਦੀ ਗੱਲ ਨਹੀਂ ਕੀਤੀ। ਚੌਧਰੀ ਪਰਵੇਜ਼ ਲਾਈ ਅੱਜ ਤੱਕ ਪੰਜਾਬ ਦੀ ਗੱਲ ਨਹੀਂ ਕੀਤੀ। ਆਸਿਫ ਆ ਜਿਹੜਾ ਗੰਜੇ ਨੇ, ਆਸਿਫ ਅਹਿਮਦ ਅਲੀ ਕੇ, ਉਹਨਾਂ ਇਹ ਗੱਲ ਨਹੀਂ ਕੀਤੀ। 18 ਨੰਬਰ ਦਾ ਇੱਕ ਦੋਤਰਾ ਆ ਕੇ ਤੁਹਾਡੇ ਨਾਲ ਪੰਜਾਬ ਦੀ ਗੱਲ ਕਰਦਾ ਪਿਆ। ਪਤਾ ਕਿਉਂ ਕਰਦਾ ਪਿਆ? ਇਸ ਵਾਸਤੇ ਵੀ ਹਿੰਦੁਸਤਾਨ ਦੇ ਪੰਜਾਬੀਆਂ ਨੇ ਮੇਰੇ ਸਿਰ ਤੇ ਪੱਗ ਰੱਖੀ ਏ। ਤੁਹਾਡੇ 18 ਨੰਬਰ ਨੂੰ ਕੋਈ ਨਹੀਂ ਜਾਣਦਾ ਸੀ। ਅੱਜ ਅਮਰੀਕਾ ਤੱਕ ਗੱਲ ਹੁੰਦੀ ਪਈ। ਪੰਜਾਬ ਦੀ 70 ਸਾਲ ਦੀ ਤਾਰੀਖ 'ਚ ਪਹਿਲੀ ਵਾਰੀ ਪੰਜਾਬ ਦੇ ਨਾਂ ਤੇ ਇਲੈਕਸ਼ਨ ਲੜਿਆ ਜਾ ਰਿਹਾ ਹੈ। ਗੈਰਤਮੰਦ ਪੰਜਾਬੀਆਂ ਨੇ ਇਸ ਗੱਲ ਨੂੰ ਬੁਰਾ ਮਹਿਸੂਸ ਕੀਤਾ ਹੈ ਕਿ ਸਾਡੀ ਮਾਂ ਬੋਲੀ ਨੂੰ ਗਾਲ ਕੱਢੀ ਗਈ, ਸਾਨੂੰ ਚੋਰ ਆਖਿਆ ਜਾਂਦਾ ਹੈ। ਸਾਡੇ ਦਰਿਆ ਵੇਚੇ ਇੱਥੋਂ ਤੇ ਡੈਮ ਬਣਾਇਆ ਜਾ ਕੇ ਸੂਬਾ ਸਰਹੱਦ 'ਚ, ਤੇ ਉੱਤੋਂ ਫੇਰ ਚੋਰੀ ਦੇ ਤਾਨੇ। ਇਹ ਇੱਜ਼ਤ ਹੈ ਸਾਡੀ, ਇਹ ਇੱਜ਼ਤ ਹੈ ਸਾਡੀ। ਉੱਥੇ ਰਖਾਉਂਦੇ ਪਏ ਨੇ ਐਮਐਲਏ ਸਾਹਿਬ ਜਾ ਕੇ। ਇਹ ਅੱਜ ਤੱਕ ਕਿਉਂ ਨਹੀਂ ਬੋਲੇ? ਇੱਥੇ ਤਾਂ ਇਹਨਾਂ ਦੇ ਗਰੀਬਾਂ ਦੇ ਸਾਹ ਖਿੱਚੇ, ਇੱਥੇ ਤਾਂ ਗਰੀਬ ਬੋਲੇ ਤਾਂ ਉਹਦਾ ਪਰਚਾ ਹੋ ਜਾਂਦਾ ਹੈ, ਉਹਨੂੰ ਮਾਰਿਆ ਕੁੱਟਿਆ ਜਾਂਦਾ ਹੈ। ਉੱਥੇ ਇਹਨਾਂ ਦੀ ਜ਼ੁਬਾਨ 'ਚੋਂ ਇੱਕ ਲਫ਼ਜ਼ ਨਹੀਂ ਨਿਕਲਦਾ ਇਹਨਾਂ ਸੂਰਮਿਆਂ ਦੀ। ਇਹ ਸਿੰਧੀਆਂ ਕੋਲੋਂ ਵੀ ਡਰਦੇ ਨੇ, ਇਹ ਪਠਾਣਾ ਕੋਲੋਂ ਵੀ ਡਰਦੇ ਜੇ, ਇਹ ਬਲੋਚਾਂ ਕੋਲੋਂ ਵੀ ਡਰਦੇ ਨੇ। ਤੁਹਾਨੂੰ ਗਾਲਾਂ ਪਵਾਉਂਦੇ ਨੇ ਮਾਵਾਂ ਭੈਣਾਂ ਦੀਆਂ, ਤੁਸੀਂ ਇਹਨਾਂ ਨੂੰ ਵੋਟ ਦੇਣਾ। ਮੈਂ ਆਪਣੇ ਪਿੰਡ 'ਚ ਆਇਆ, ਮੇਰੀ ਮਾਂ ਦਾ ਪਿੰਡ ਦੇ, ਤੇ ਮੈਨੂੰ ਇੱਕ ਗੱਲ ਦੱਸਿਆ ਜੀ, ਅੱਜ ਸਾਰੇ ਰਲ ਮਿਲ ਕੇ ਦੱਸਿਆ ਜੀ, ਧੀਆਂ ਭੈਣਾਂ ਤੇ ਮਾਵਾਂ ਸਾਂਝੀਆਂ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ? ਸਾਂਝੀਆਂ ਹੁੰਦੀਆਂ ਨੇ ਨਾ। ਆ ਜਿਹੜੀ ਰਾਈਆਂ ਦੀ ਮਾਂ ਹੈ ਉਹ ਮੇਰੀ ਮਾਂ ਹੈ, ਆ ਜਿਹੜੀ ਗੁਜਰਾਂ ਦੀ ਮਾਂ ਹੈ ਉਹ ਮੇਰੀ ਮਾਂ ਹੈ, ਆ ਜਿਹੜੀ ਛੀਮਿਆਂ ਦੀ ਮਲਕਾਂ ਦੀ ਮਾਂ ਹੈ ਉਹ ਮੇਰੀ ਮਾਂ ਹੈ, ਸਾਈਆਂ ਦੀ ਮਾਂ ਜਿਹੜੀ ਉਹ ਮੇਰੀ ਮਾਂ ਹੈ। ਮੈਂ ਇਹਨਾਂ ਦੇ ਵਿੱਚੋਂ ਆਏ, ਮੇਰੇ ਵਿੱਚੋਂ ਨੇ, ਇਹ ਤੁਹਾਡੇ ਵਿੱਚੋਂ ਨਹੀਂ ਨੇ। ਇਹ ਨਵਾਬ ਨੇ, ਇਹ ਤੁਹਾਡੇ ਹਲਕੇ ਦੇ ਵੀ ਨਹੀਂ। ਤੁਸੀਂ ਫੈਸਲਾ ਕਰਨਾ ਹੈ। ਤੁਸੀਂ 18 ਨੰਬਰ ਜਿਤਾਣਾ ਹੈ, ਭਾਈ ਫੇਰੂ ਜਿਤਾਣਾ ਹੈ।
ਜਾਂ ਉਕਾਣਾ ਚਟਾਣਾ? ਤੁਸੀਂ ਆਪਦੇ ਪਿੰਡ ਦੀ ਕੰਡ ਲਵਾਣੀ ਹੈ ਜਾਂ ਇਹਨਾਂ ਦੀ ਕੰਡ ਲਵਾਣੀ ਹੈ? ਇਹ ਤੁਹਾਡੇ ਅੱਛੇ ਫੈਸਲਾ ਹੈ। ਮੇਰੀ ਕੋਈ ਜ਼ਬਰਦਸਤੀ ਨਹੀਂ ਕਿਸੇ ਨਾਲ। मैं आपकी गल सुनाना पे तो मेरी कोई जबरदस्ती नहीं। हाँ मेरा हक जरूर है, मैं हक समझ के आया। मेरी मां का पिंड है, मेरे नाने का पिंड है, मेरा प्यो मेरे नाने का भनेवा सी। मैं अज तुहानू दसा मेरा प्यो एक मजदूर आदमी सी, तुहाडे विचों सी, कोई चौधरी नहीं सी। तो मैनू गोडियां नूं हथ लवाना नहीं पसंद होवेगा, जिन्हां नूं पसंद होवेगा। मैं इन्हां बालों दे विचों आ बाल मेरे बाल ने, ये मेरे बालों वर्गे ने। तुसीं मेरे वीर जे, मैनू किसी चौधरी की लोड़ नहीं। ना आए ने मेरे नाल, ना कोई खड़ोता है। मेरी बरादरी गुजर बरादरी है, मलक बरादरी है, चीमे मेरी बरादरी है, राई मेरी बरादरी है, जट मेरी बरादरी है। जे समझन मैं उन्होंने मां बोली नहीं लड़ना पाया। ये शहीदां की मां बोली नहीं, ये सारियां की मां बोली है, ये सारियां की इज्जत है। मैं तुहाडी इज्जत वास्ते लड़ना पाया। मैं जैसे ने इथों इलेक्शन लड़न आया था, मैनू पता सी मैं नहीं जितना। क्यों? एक तो असीं हल्के च लेट बड़े सन, आखिरी मौके ते कागज जमा कराए, करदे साढ़े को 10-15 दिन का टाइम रह गया। उतों ना चौधरी जेब च पाए। वो आंदा जी 100 चौधरी मेरे कोल है, उहदे कोल 100 वोट ने, वो भी तुहाडे ने। वो 100 वोट गाइयां मजी ने, वो बंदे नहीं, वो माल मवेशी ने। उन्होंने रब दिमाग नहीं दिता, वो क्यों किसी के आखन से वोट पान। मैं आखदा आ जिहड़ी सेंतास मुआहदे की गल मैं तुहानू दसी है, आ डॉक्टर अजीमुद्दीन लखवी आएगा दवाइयां लिख लिख के देंदा। इहनू पुछया जे, इहनू ये तारीख पता है? इहनू पुछया जे अजीमुद्दीन लखवी नू भी इहनू पंजाब की 6000 साल पुरानी तारीख पता है? गुजर इहदे वोटर ने, मैं गुजरां नू आना, इहनू पुछया जे आंदे नू इहनू गुजरां की तारीख पता है? मैं दसना गुजरां की तारीख, मैनू गुजरां की तारीख पता है, मैनू राइयां की तारीख पता, मैनू वटुआं की तारीख पता है, मैनू पंजाब के मसाइल का पता, मैनू जट्टां की तारीख पता है, मैनू पंजाब की हर बरादरी की तारीख पता है। वो कौमी असैंबली जाण दा उनका हक हुंदा है, जिहड़ा इल्म रखदा होवे कौमी मसाइल का। कौमी असैंबली का मतलब है भी जिहड़ा उत्थे जाके सूबाई, कौमी ते बैनल कौमी मसाइल ते गुफ्तगू कर सके। ये दोवें MNA मुतालिया पाकिस्तान पूरी नहीं है पढ़े, ये मैं तुहानू दस दियां। ये 6000 साल पुरानी तरीक है, बड़ी वड्डी है। एडी को किताब है मुतालिया पाकिस्तान दी, जिंदे च 70-80% झूठ लिखिया है, झूठी तरीक लिखी है। ये वो भी नहीं पढ़े। ते इन्हां दा की काम है नैशनल असैंबली च जाण दा, जेहड़े जाके उत्थे साडी मां बोली नूं गालां पवाण। ये जे तुहाडी गैरत गवारा करदी है तो तुसीं दिओ इन्हां नूं वोट। असीं तां आए उज्जत तमाम करना, तुहाडी मां बोली नहीं लड़ना। जे तुसीं आपदी मां नाल नहीं खलोना ते सत बिस्मिल्लाह, असीं आपदा फर्ज पूरा कीती जाने। बाकी बरादरी दी असीं की गल करिए, सानू उहदा कोई तमा नहीं, सानू किसी का भी कोई तमा नहीं। सानू तमा है ते गरीब आदमी का, जेड़ा उत्थे जाके मिल ते कटींदा है। मिल वाले भी कुटदे ने ते